अस्सलाम वालेकुम, सत श्री अकाल, प्रणाम दोस्तों। ਅੱਜ ਅਸੀਂ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਹੋਣਾ ਨੂੰ ਦੁਗੜੀ ਤੋਂ ਆਈ ਹੋਈ ਇੱਕ ਫੈਮਿਲੀ ਨੂੰ ਮਿਲਾਣ ਲੈ ਕੇ ਆਏ ਹਾਂ ਜੀ। ਉਹਨਾਂ ਦੇ ਘਰ ਗੱਲਾਂ ਬਾਤਾਂ ਬਹੁਤ ਵਧੀਆ ਹੋਣੀਆਂ ਕਿਉਂਕਿ ਜਿਹੜੇ ਬਜ਼ੁਰਗ ਸਾਡੇ ਚਾਚਾ ਜੀ ਅਸ਼ਰਫ ਹੋਣੀ ਆ, ਇਹ ਵੀ ਬਹੁਤ ਮਾਲੂਮਾਤ ਰੱਖਦੇ ਆ ਪਿਛੋਕੜ ਬਾਰੇ। ਤੇ ਇਹ ਜਿਹੜੀ ਵੀਡੀਓ ਤੁਸੀਂ ਜ਼ਰੂਰ ਦੇਖਿਓ, ਇਹਦੇ 'ਚ ਬਹੁਤ ਮਾਲੂਮਾਤੀ ਗੱਲਾਂ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਮਿਲਣਗੀਆਂ। ਜੇਜੋ ਦੇ ਪੇੜੇ ਤੇ ਦੁਗਰੀ ਦਾ ਤੰਬਾਕੂ। ਤੇ ਜਿਹਨਾਂ ਜੇਜੋ ਦੇ ਪੇੜੇ ਨਹੀਂ ਖਾਂਦੇ ਤਾਂ ਉਹਨੂੰ ਕਹਿੰਦਾ ਉਹਨਾਂ ਵੀ ਕੁਝ ਨਹੀਂ ਦੇਖ, ਮਤਲਬ ਇਹ ਸਹੀ ਗੱਲ ਆ, ਵੈਸੇ ਬੜੇ ਮਸ਼ਹੂਰ ਆ। ਤੇ ਜਿਹੜਾ ਦੁਗਰੀ ਦਾ ਤੰਬਾਕੂ ਨਹੀਂ ਪੀਤਾ ਤਾਂ ਉਹ ਵੀ ਹੈ ਨਾ, ਉਹ ਸਮਝੋ ਨਾ ਮਜ਼ਾ ਨਹੀਂ ਲਿਆ, ਸਮਝ ਲਓ ਦੁਨੀਆ ਤੇ ਨਹੀਂ ਆਇਆ। ਤੁਸੀਂ ਪੁਰਖਵਾ ਕਰੂੰਗਾ ਪਤਾ ਮੈਂ ਪੁਰਖਾ ਹੈਗਾ, ਉਹਦੀ ਬਣਾਈ ਹੈ ਸਾਹਮਣੇ ਤੁਹਾਨੂੰ ਸਾਹਮਣੇ ਵੀਡੀਓ ਇਨਫੋਰਮੇਸ਼ਨ ਦਊਂਗਾ ਕਿ ਬੰਦੇ ਹੈਗੇ ਉੱਥੇ ਆਪਣੇ ਜਿਹੜੇ ਆ, ਮਤਲਬ ਤੇ ਨਾਸਰ ਜਿਹੜਾ ਨਾ ਸਦਰਪੁਰ ਸਾਹਪੁਰ ਫਤਿਹਪੁਰ ਮਰਾੜ ਨਹੀਂ ਇਹ ਫਤਿਹਪੁਰ ਹੋਰ ਸੀ, ਉਹ ਫਤਿਹਪੁਰ ਹੋਰ ਸੀ। ਅੱਛਾ। ਮਰਾੜ ਵਾਲਾ ਫਤਿਹਪੁਰ ਹੋਰ ਆ, ਉਹ ਉਹਨਾਂ ਚ ਉਹ ਉਹਨੇ ਚ ਇਹ ਗੜਸ਼ੰਕਰ ਸੀ ਫਤਿਹਪੁਰ। ਅੱਛਾ ਜੀ, ਗੜਸ਼ੰਕਰ ਸੀ ਫਤਿਹਪੁਰ। ਇੱਥੇ 85 ਵੀ ਬੈਠੇ ਆ ਉੱਥੇ ਦੇ। ਫਤਿਹਪੁਰੀ ਜਿੱਥੇ ਜ਼ੈਨ ਦੀ ਅੰਮੀ ਦੇ ਮਾਮੇ ਆ ਫਤਿਹ, ਉਸੇ ਫਤਿਹਪੁਰ ਦੇ ਉੱਥੇ ਛੋਟਾ ਬਾਸ ਬਹੁਤ ਘਰ ਬੈਠੇ। ਅੱਛਾ ਅੱਛਾ ਅੱਛਾ, ਹਾਂ ਉਹ ਸਾਡੇ ਨਾਲ ਸੀ। ਫਤਿਹਪੁਰ ਸਾਹਪੁਰ ਸਦਰਪੁਰ ਫਿਰ ਪੁਰਖਵਾਲ ਆ ਬੂ ਮੇਰੇ ਜੀ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ। ਬੈਠੋ, ਆਇਓ ਇੱਧਰ ਬੈਠੋ, ਚਾਚੇ ਦੇ ਨਾਲ ਬੈਠੋ। ਦੇਖ ਲਓ ਜੀ, ਸਾਨੂੰ ਸੱਦ ਲਿਆ ਤੁਸੀਂ, ਦੇਖ ਲਓ ਦੇਖ ਲਓ ਤੁਹਾਡੇ ਪਿੰਡ ਦਾ ਨਿਸ਼ਾਨਾ। ਮੈਂ ਨਾ ਦੇਖ ਲਓ, ਨਾਲ ਕਿਹੜਾ ਪਿੰਡ ਮੈਂ ਅੱਗੇ ਵੀ ਗੱਲ ਹੋਈ ਆ ਤੇ ਨਾਸਰ ਸਾਹਿਬ ਨੇ ਵੀ ਗੱਲ ਕੀਤੀ ਤੇ ਮੈਂ ਕਿਹਾ ਵੀ ਅਸੀਂ ਹਾਂਜੀ ਬਹਿਨੋਈ ਜਿਹੜਾ ਹਾਂਜੀ ਛੋਟਾ ਸਰਵਰ ਸੀ, ਹਾਂ ਉਹ ਚਿਹੜੂ ਮੇੜੂ ਦੇ ਸੀ। ਅੱਛਾ, ਆਹੋ ਨਹੀਂ ਤਾਂ ਫਿਰ ਕੱਢ ਲੈਣਾ ਸੀ। ਇਹ ਵੀ ਹੁਣ ਗੱਲ ਕਰਦੇ ਸੀ ਤੇ ਮੈਂ ਮਾਤਾ ਜੀ ਤੋਂ ਸੁਣਦਾ ਹੁੰਦਾ ਸੀ ਵੀ ਭਾਣੋਕੀ ਵੀ ਬਹੁਤ ਸੀਗੇ ਜਿੱਦਾਂ ਜਦੋਂ ਮਤਲਬ ਵੰਡ ਤੋਂ ਪਹਿਲਾਂ। ਤੇ ਮਾਤਾ ਜੀ ਦੋ ਗੁੱਡੀਆਂ ਨਾਲ ਖੇਡਦੇ। ਮੈਂ ਕਿਹਾ ਹੁਣ ਮਾਤਾ ਜੀ ਤੋਂ ਵਿਚਾਰੇ ਹੈ ਨਹੀਂ ਤਾਂ ਉਹਨਾਂ ਨੂੰ ਪੁੱਛ ਲੈਂਦਾ। ਤੇ ਫਿਰ ਇਹ ਨਹੀਂ ਉਹ ਮਤਲਬ ਇਹ ਨਹੀਂ ਕੋਈ ਭਾਣੋਕੀ ਦੇ ਜਿਹੜੇ ਸੀਗੇ ਉਹਨਾਂ ਦੀ ਇੰਟਰਵਿਊ ਲਈ ਆ। ਉਹਨੇ ਫਿਰ ਉਹ ਸਾਡੇ ਨਾਨਾ ਜੀ ਦਾ ਨਾਮ ਲਿਆ ਵਿੱਚ। ਉਹ ਕਹਿੰਦੇ ਵੀ ਜਾਣਦੇ ਤੁਸੀਂ ਕਿਦੋਂ ਉਹਨਾਂ ਦੇ ਉਹਨੇ ਫਿਰ ਤੁਸੀਂ ਸ਼ੁਰੂ ਤੋਂ ਰਹਿੰਦੇ ਜਾਂ ਜਦੋਂ ਪਾਰਟੀ ਚ ਤੋਂ ਗਏ ਉਧਰ? ਨਹੀਂ, ਅਸੀਂ ਸ਼ੁਰੂ ਤੋਂ ਹੀ ਉਧਰ ਰਹਿੰਦੇ ਹਾਂ। ਸ਼ੁਰੂ ਤੋਂ। ਤੇ ਉਹਦੇ ਵਿੱਚ ਫਿਰ ਉਹ ਨਾਨਾ ਜੀ ਦਾ ਹੇਮ ਸਿੰਘ ਸਾਡੇ ਨਾਨਾ ਜੀ ਦਾ ਨਾਮ ਸੀ। ਤੇ ਨਰਿੰਦਰ ਸਿੰਘ ਸੀਗਾ ਸਾਡੇ ਮਾਮਾ ਜੀ ਦਾ, ਉਹਦਾ ਪੁੱਤਰ ਸੀ। ਪਰ ਸਾਡੇ ਮਾਮਾ ਜੀ 1927 ਚ ਫਿਰ ਗਏ ਅਮਰੀਕਾ। ਅੱਛਾ, ਡਾਕਟਰੀ ਉੱਥੇ ਕੀਤੀ। ਫਿਰ 1927 ਚ ਜਾ ਕੇ 1932 ਚ ਫਗਵਾੜੇ ਆ ਕੇ ਨਹੀਂ ਫਿਰ ਦੁਕਾਨ ਖੋਲੀ, ਇੱਥੇ ਡਾਕਟਰ ਕੀਤੀ ਜਾਂਦਾ। ਤੇ ਮਤਲਬ ਤਾਈਓ ਫਿਰ ਉਹਨਾਂ ਦਾ ਉਹ ਦੋਨਾਂ ਦਾ ਜਿਗਰ ਉਹਨੇ ਉਹ ਬਜ਼ੁਰਗਾਂ ਨੇ ਲਿਆ ਜਦੋਂ। ਉਹ ਤੇਲੀ ਸੀਗਾ ਜੀ ਉੱਥੋਂ ਦੇ ਭਾਣੋਕੀ ਚ ਉੱਠ ਕੇ ਆਏ ਸੀਗੇ ਬਜ਼ੁਰਗ। ਉਹਨਾਂ ਨੇ ਇਹਨਾਂ ਦੇ ਫਿਰ ਨਾਨਾ ਜੀ ਦਾ ਜ਼ਿਕਰ ਤੇ ਮਾਮੇ ਦਾ ਹੈਗੇ ਆ। ਮਾਮੇ ਮਤਲਬ ਭਾਜੀ ਉਹ ਸਾਰਿਆਂ ਨੂੰ ਦੱਸੂਗਾ ਜਿੱਦਾਂ, ਤੇ ਉਹਨਾਂ ਨੂੰ ਮਾੜਾ ਦੱਸ ਦਿੱਤਾ ਵੀ ਹੈਗੇ ਭਾਣੋਕੀ ਦੇ ਬੰਦੇ। ਕੋਈ ਮਸਜਿਦ ਦਾ ਰੌਲਾ ਬਣ ਗਿਆ ਸੀਗਾ, ਲੱਕੜਾਂ ਦਾ ਬਾਲਣ ਜਿਹੜਾ ਹੁੰਦਾ ਉਹ ਤੋਂ ਵੀ ਉਹ ਕਹਿੰਦੇ ਸੀ ਅਸੀਂ ਗੁਰਦੁਆਰੇ ਲਈ ਕਰਨਾ, ਤੇ ਉਹ ਕਹਿੰਦੇ ਸੀ ਇਹ ਮਸਜਿਦ ਦੇ ਹਿੱਸੇ ਜਾਂਦਾ। ਉਹ ਫਿਰ ਇਹਨਾਂ ਦੇ ਨਾਨਾ ਜੀ ਨੇ ਪਰਿਆਂ ਨਵੇੜੀ ਸੀ ਬੜੇ ਤਰੀਕੇ ਦੇ ਨਾਲ, ਤੇ ਲੜਾਈ ਵੀ ਨਹੀਂ ਹੋਣ ਦਿੱਤੀ ਸੀ ਤੇ ਮਾਮਲਾ ਵੀ ਸੁਲਝ ਗਿਆ ਸੀਗਾ। ਨਹੀਂ ਨਾਨਾ ਜੀ ਬੜੇ ਸੋਝੇ ਸੀ, ਬੜੇ ਕਹਿੰਦੇ ਪਾਉਂਦੇ ਸੀ, 100 ਕਮਾਉਂਦੇ। ਤਾਰੀਫ ਤਾਂ ਜੀ ਉਹ ਹੁੰਦੀ ਜਿਹੜਾ ਕੋਈ ਤੀਸਰਾ ਬੰਦਾ ਤੁਹਾਡੀ ਕਰੇ, ਕੋਈ ਦੂਸਰਾ ਤੀਸਰਾ ਬੰਦਾ ਕਰੇ। ਔਰ 75 ਸਾਲਾਂ ਬਾਅਦ ਜਦੋਂ ਬੰਦਾ ਕਹਿੰਦਾ ਕੋਈ ਗੱਲ ਸੁਣਾਓ, ਅਗਲਾ ਉਹ ਗੱਲ ਸੁਣਾਵੇ, ਇਹਦਾ ਮਤਲਬ ਕੋਈ ਦਮ ਤਾਂ ਹੈ ਨਾ ਗੱਲ 'ਚ। ਹੁਣ ਵੀ ਉੱਥੇ ਨਾ ਨਾਸਰ ਸਦਰਪੁਰ ਇਹਦੇ ਨਾਮ ਕੀ ਆ, ਸਦਰਪੁਰ ਦੇ ਖਵੈਬ ਦੇ। ਅੱਛਾ, ਉੱਥੇ ਉਹ ਮਸਜਿਦ ਹਲੇ ਵੀ ਹੈਗੀ ਹੈ। ਔਰ ਉਸੇ ਤਰ੍ਹਾਂ ਹੈਗੀ ਹੈ ਜਿਹੜੀ ਉਹ ਇਹਦੇ ਹੈ ਨਾ ਨਾਨਕੇ ਬਣਾ ਕੇ ਆਏ ਸੀ। ਹਾਂਜੀ, ਉਹ ਮਸਜਿਦ ਆਬਾਦ ਆ। ਸਦਰਪੁਰ ਦੀ ਮਸਜਿਦ ਜਿਹੜੀ ਆਬਾਦ ਸਾਡੇ ਤੁਹਾਡੇ ਬਾਰਡਰ ਦੇ ਕੋਲ ਆ ਫੋਟਾਬਾਸ। ਠੀਕ ਹੈ ਜੀ। ਫੋਟਾਬਾਸ ਤੇ ਇੰਡੀਆ ਤੇ ਰਾਜਸਥਾਨ ਵਾਲੀ ਸਾਈਡ ਤੇ ਪੈ ਜਾਂਦਾ ਜੀ। ਨਹੀਂ ਉਦੋਂ ਵੀ ਦੱਸਦੇ ਸੀ ਬੀਬੀ ਵੀ ਉਹ ਜਦੋਂ ਰੌਲੇ ਪਏ ਤੇ ਫਿਰ ਉਹ ਆਪਣੇ ਜਿਹੜੇ ਆ ਜਾਣਾ ਤੇ ਉਹਨਾਂ ਨੂੰ ਘਰ ਲੈ ਆਂਦਾ, ਕੋਈ ਨਹੀਂ ਅਸੀਂ ਛੱਡ ਕੇ ਆਵਾਂਗੇ। ਬਾਅਦ ਵਿੱਚ ਉਹ ਮਤਲਬ ਆਪ ਛੱਡ, ਉਸ ਤੋਂ ਬਾਅਦ ਬਹੁਤ ਵਾਰੀ ਮਿਲਦੇ ਰਹੇ, ਆਉਂਦੇ ਰਹੇ। ਜਿੱਦਾਂ ਇਹਨਾਂ ਦਾ ਰਿਸ਼ਤਾ ਜੀ ਟੀਚਰ ਆ। ਮਤਲਬ ਵਧੀਆ, ਫਿਰ ਬਹੁਤ ਵਧੀਆ ਪਿੰਡ ਹੋਣੋਂ ਕੀ
ਹੁਣ ਵੀ ਤੇ ਮੈਂ ਇਹ ਮਸਜਿਦ ਨਾ ਸਾਡੇ ਭਾਜੀ ਦੇਖੀ ਆ, ਅਸੀਂ ਬਣਾਈ ਆ। ਸਿੰਘ ਮਨਜੀਤ ਅਸਲ ਸਿੰਘ ਚ ਇਹਨਾਂ ਦੇ ਜਿਹੜੇ ਨਾਨਕੇ ਨਾ ਸਾਡੇ ਉਹਨਾਂ ਦੀ ਮਾਮਿਆਂ ਦੇ ਲੱਗਦੇ ਜਿੱਦਾਂ ਪਹਿਲੇ ਭਾਣੋ ਕੀ ਤੋਂ ਸਾਰੇ ਮਾਮੇ ਉੱਥੇ ਆ ਤੇ ਉਹਨਾਂ ਦਾ ਜਿਹੜੇ ਸਦਰ ਵੀ ਰਹਿੰਦੇ ਸੀ ਸਾਰੇ ਤੇ ਇੱਧਰ ਮਤਲਬ ਮੁਕਾਬਲਾ ਸੀ ਸੋੜਨਾ ਸਾਰੇ ਉੱਥੇ ਬਹੁਤ ਵਧੀਆ ਆ, ਬੜੇ ਰਿਸਪੈਕਟਡ ਬੰਦੇ ਨੇ ਔਰ ਅੱਛਾ। ਹਾਂਜੀ ਬੜਾ ਤਕੜਾ ਉਹਨਾਂ ਦਾ ਵੀ ਕਾਰੋਬਾਰ ਆ ਉੱਥੇ 3 ਮਿੱਲਾਂ ਆ ਉਹਨਾਂ ਦੀਆਂ ਬਾਬੇ ਦੀ ਕਿਰਪਾ ਨਾਲ। ਬਾਕੀ ਫਾਰਮ ਤਾਂ ਪਤਾ ਨਹੀਂ ਉਹਨਾਂ ਦੇ ਕਿੰਨੇ ਹੋਣੇ ਆ, 5 7 8 10 ਪਤਾ ਨਹੀਂ ਕਿੰਨੇ ਹੋਣੇ ਪਰ ਜਿੱਥੇ ਰਹਿੰਦੇ ਆ ਉਹ 91 ਏਕੜ ਆ, ਉੱਥੋਂ ਬੇਰੀ ਬੂਰੀ ਚੋਰੀ ਕਰ ਲਿਆ ਇਹਦੀ, ਲਿਆ ਕੇ ਗੋਰਿਆਂ ਨੂੰ ਖਿਲਾਈ ਜਾਈਦੀ ਆ। ਉਹ ਕਹਿੰਦੇ ਉਹ ਬੇਰੀ ਉਹਨਾਂ ਦੀ ਤੋੜੀ ਦੀ ਆ ਤੇ ਬਾਕੀ ਨਾਂ ਸਾਡਾ ਲੱਗ ਜਾਂਦਾ ਵੀ ਬੇਰੀ ਆ ਖਿਲਾਉਂਦਾ। ਅੱਛਾ, ਇਹ ਉਹਨਾਂ ਦੇ ਲੋਕ ਤੁਸੀਂ ਦੱਸਦੇ ਸੀ ਕਿ ਉਦੋਂ ਵੀ ਉਹਨਾਂ ਦੇ ਮਤਲਬ ਬਾਹਰ ਆਸਟ੍ਰੇਲੀਆ ਬੰਦੇ ਗਏ ਹੋਏ ਸੀਗੇ। ਨਹੀਂ ਦੂਸਰੇ ਦੇ ਸੀਗੇ ਕੁੱਕੜ ਪਿੰਡ ਦੇ। ਕੁੱਕੜਾਂ ਦੇ। ਕੁੱਕੜਾਂ ਦੇ, ਅੱਛਾ। ਕੁੱਕੜ ਨਹੀਂ, ਕੁੱਕੜਾਂ ਕੁੱਕੜਾਂ ਦੇ ਲੋਕ ਹਯਾਤਪੁਰ ਦੇ ਨਾਲ ਹਯਾਤਪੁਰ ਦੇ ਨਾਲ ਸੀ। ਕੁੱਕੜ ਪਿੰਡ ਦੇ ਇਹ ਗੜਸ਼ੰਕਰ ਸੀ, ਇਹਦੇ ਨਾਲ ਹੀ ਸੀਗਾ ਆਪਣਾ ਕੁੱਕੜਾਂ ਦੇ ਆ ਬੱਚੇ ਵੀ ਆਏ ਨਾ। ਕੁੱਕੜ ਪਿੰਡ ਦੀ ਰੱਸੇ ਦੀ ਟੀਮ ਬਹੁਤ ਤਕੜੀ ਸੀ। ਤੇ ਇਹ ਮੈਂ ਵੀ 1-2 ਵਾਰੀ ਇੰਡੀਆ ਇਧਰੋਂ ਕੈਨੇਡਾ ਤੋਂ ਗਿਆ, ਰੱਸਾ ਖਿੱਚਿਆ ਆ ਉਹਨਾਂ ਦੇ ਨਾਲ। ਅੱਛਾ। ਤੇ ਮਤਲਬ ਤਗੜਾ ਸੀ ਕੁੱਕੜ ਪਿੰਡ ਦੀ, ਬੜੇ ਤਗੜੀ ਸੀ ਇਹ ਟੀਮ ਜਿਹੜੀ ਆ ਰੱਸੇ ਦੀ। ਚਿਹੜੂ ਦੇ ਵੀ ਭਲਵਾਨ ਸੀਗੇ ਜਿੱਦਾਂ ਘੁੰਮਣ ਸਿੰਘ ਸੀ। ਹੁਣ ਮੇਰਾ ਇੱਕ ਕਿੱਟਾ ਵੀ ਬੰਨਿਆ ਨਿਕਲਿਆ ਸੀਗਾ ਤੇ ਮੈਂ ਕਿਹਾ ਕੋਈ ਨਹੀਂ ਇੰਡੀਆ ਗਏ ਉੱਥੇ ਕਰਾ ਲਵਾਂਗੇ। ਉਹਨੇ ਰੋਟੀ ਜੀ ਬੰਨੀ ਉੱਤੇ ਸੌ ਗਈ, ਬਾਕੀ ਆ ਸਰੋਂ ਦਾ ਤੇਲ ਬਾਕੀ ਕੁਝ ਕਰਕੇ ਰੋਟੀ 4 ਦਿਨ ਬੰਨੀ ਲੋਣ ਹੋ ਗਿਆ ਗਿੱਟਾ ਵਿੱਚੋਂ ਦੇ ਐਂਕੜੀ ਕਨੇੜੀ ਕਰਕੇ ਕਹਿੰਦਾ ਲੈ ਜਾ ਠੀਕ ਆ। ਜੇਜੋ ਦੇ ਪੇੜੇ ਤੇ ਦੁਗਰੀ ਦਾ ਤਮਾਕੂ ਤੇ ਜਿਹਨਾਂ ਜੇਜੋ ਦੇ ਪੇੜੇ ਨਹੀਂ ਖਾਦੇ ਤਾਂ ਉਹਨੂੰ ਕਹਿੰਦਾ ਉਹਨਾਂ ਵੀ ਕੁਛ ਨਹੀਂ ਦੇਖ ਮਤਲਬ ਇਹ ਸਹੀ ਗੱਲ ਆ, ਵੈਸੇ ਬੜੇ ਮਸ਼ਹੂਰ ਆ। ਤੇ ਜਿਹੜਾ ਦੁਗਰੀ ਦਾ ਤਮਾਕੂ ਨਹੀਂ ਪੀਤਾ ਤਾਂ ਉਹ ਵੀ ਹੈ ਨਾ ਉਹ ਸਮਝੋ ਨਾ ਮਜ਼ਾ ਨਹੀਂ ਲਿਆ। ਸਮਝ ਲਓ ਦੁਨੀਆ ਤੇ ਨਹੀਂ ਆਇਆ। ਤੁਸੀਂ ਅਸੀਂ ਤਾਂ ਪੇੜੇ ਪੂੜੇ ਖਾਣ ਵਾਲੇ ਆ ਪਰ ਇਹਨਾਂ ਪੇੜੇ ਜੀ ਜੋ ਮਤਲਬ ਸਾਡਾ ਪਿੰਡ ਜਿਹੜਾ ਦੁਗਰੀ ਰੇਲਵੇ ਸਟੇਸ਼ਨ ਦੀ ਖੂਹਾਂ ਦੀ ਜ਼ਮੀਨ ਸੀ ਸੀਗਾ, ਇਸੇ ਕਰਕੇ ਸਾਰੀ ਨਾ ਖੂਹਾਂ ਦੀ ਜ਼ਮੀਨ ਸੀ ਜੀ। ਉਹ ਸਾਡੇ ਨਾ ਬਜ਼ੁਰਗ ਦੱਸਦੇ ਆ ਕਿ ਤਮਾਕੂ ਜਿਹੜਾ ਨੇ ਸੀਗਾ ਉਹ ਪਹਾੜ ਵਾਲੇ ਲੋਕ ਲੈ ਜਾਂਦੇ ਸੀ, ਜਿਹੜੇ ਪਹਾੜ 'ਚ ਨਾ ਉੱਚੇ ਜਗ੍ਹਾ ਤੇ ਰਹਿੰਦੇ ਸੀ। ਉਹਨਾਂ ਦੇ ਇੱਥੇ ਗਿੱਲੜ ਹੁੰਦਾ ਸੀ। ਹਾਂ, ਉਹ ਜਦੋਂ ਗਿੱਲੜ ਬਿਮਾਰੀ ਆ ਤੋਂ ਸਾਈਡ ਫੁੱਲ ਜਾਂਦੀ ਸੀ। ਥਾਇਰਾਇਡ ਹਾਂ, ਥਾਇਰਾਇਡ ਠੀਕ ਹੈ। ਉਹ ਥਾਇਰਾਇਡ ਹੁੰਦਾ ਸੀ ਤੇ ਉਹਨਾਂ ਨੇ ਫਿਰ ਨਾ ਉਹ ਤਮਾਕੂ ਜਦੋਂ ਹੁੱਕਾ ਪੀਂਦੇ ਸੀ ਤਾਂ ਉਹ ਗਿੱਲੜ ਬਹਿ ਜਾਂਦਾ ਸੀ ਦਵਾਈ ਦੇ ਤੌਰ ਤੇ ਵਰਤਦੇ ਸੀ। ਦਵਾਈ ਦੇ ਤੌਰ ਤੇ। ਔਰ ਲੋਕਾਂ ਦੀ ਹੈ ਨਾ ਮਾਲੀ ਪੋਜੀਸ਼ਨ ਇਸ ਵਜ੍ਹਾ ਤੋਂ ਚੰਗੀ ਸੀਗੀ ਵੀ ਬਾਕੀਆਂ ਫਸਲਾਂ ਦੇ ਪੈਸੇ ਪੂਸੇ ਨਹੀਂ ਆਉਂਦੇ ਸੀ ਤੇ ਤਮਾਕੂ ਦੇ ਜਿਹੜਾ ਪੈਸੇ ਚੰਗੇ ਲੱਭ ਜਾਂਦੇ ਸੀ। ਪਰ ਹੁਣ ਤੁਸੀਂ ਤਮਾਕੂ ਸਾਰੇ ਛੱਡ ਦਿਓ, ਗਲੇ ਗੋਲੇ ਕੈਂਸਰਾਂ ਹੀ ਬਣਾਉਂਦਾ ਆ, ਦਫਾ ਕਰੋ ਇਹਨੂੰ। ਸਾਡੇ ਨਹੀਂ ਕੋਈ ਸਾਡੇ ਕੋਈ ਵੀ ਨਹੀਂ ਪੀਂਦਾ, ਇੱਕ ਦੇ ਗੜ ਵਿੱਚ ਪੀਂਦੇ ਆ ਕੋਈ ਵੀ ਬੰਦਾ ਫਾਇਦਾ ਨਹੀਂ ਇਹ ਵੀ ਵਿੱਚੋਂ ਫੇਫੜਿਆਂ ਨੂੰ ਐਵੇਂ ਧੂਏ ਨਾਲ ਜਾਲੀ। ਅੱਛਾ, ਜੇਜੋਂ ਦੇ ਪੇੜੇ ਮੈਂ ਇੱਕ ਬੰਦੇ ਨੂੰ ਪੁੱਛਿਆ ਵੀ ਇਹਦੀ ਖਾਸ ਮਸ਼ਹੂਰੀ ਕਿਉਂ ਨਹੀਂ? ਕਹਾ ਯਾਰ ਇਹਦੀ ਮਸ਼ਹੂਰੀ ਇਹ ਆ ਕਿ ਇਹ ਖਾਸ ਕਰ ਗਾਈਆਂ ਦੇ ਦੁੱਧ ਦੇ ਪੇੜੇ ਬਣਾਉਂਦੇ ਆ। ਔਰ ਗਾਈਆਂ ਜਿਹੜੀਆਂ ਨਾ ਮਤਲਬ ਮੁਖਤਲਿਫ ਜਗ੍ਹਾ ਤੇ ਚਰਦੀਆਂ ਆ, ਰੰਗ ਬਰੰਗੀ ਬੂਟੀ ਖਾਂਦੀਆਂ, ਉਹਦਾ ਦੁੱਧ ਬੜਾ ਆਰਗੈਨਿਕ। ਸਾਡਾ ਪਿੰਡ ਤਾਂ ਹੁਣ ਨਾ ਨਾਸਰ ਸ਼ਹਿਰ ਚਲਾ ਗਿਆ। ਹਾਂ, ਦੁਗੜੀ। ਉਹ ਸਾਰਾ ਨਾ ਸ਼ਹਿਰ ਵਿੱਚ ਚਲਾ ਗਿਆ ਤੇ ਨਾਨਕਿਆਂ ਦਾ ਪਿੰਡ ਥੋੜਾ ਜਿਹਾ ਗੜਸ਼ੰਕਰ ਤੋਂ ਕੋਈ 4-5 ਕਿਲੋਮੀਟਰ ਪਿੱਛੇ। ਪਿੰਡ ਸਾਰੇ ਉਹਨਾਂ ਦੇ ਬਹੁਤ ਡਿਵੈਲਪ ਹੋ ਗਏ। ਹਾਂਜੀ ਇੱਕ ਰੂਹ ਅਫਜ਼ਾ ਪੀਓ ਜੀ, ਮਾੜਾ ਜਿਹਾ ਪਾਇਆ ਬਸ। ਦੱਸ ਕੋਈ ਬਸ ਇਹ ਕਿਹੜਾ ਵੱਡਾ, ਨਾਲੇ ਤੁਹਾਡਾ ਤਾਂ 9 ਇੰਚ ਦਾ ਗਲਾਸ ਆ। ਕੀ ਗੱਲ ਹੈ ਮੈਂ ਮਤਲਬ ਜਦੋਂ ਟਰੈਵਲ ਕਰਦਾ ਫਿਰ ਕੋਈ ਪਰਵਾਹ ਨਹੀਂ, ਜਦੋਂ ਮਰਜੀ ਕੋਈ ਭੁੱਖ ਜੇ ਖਾਣਾ ਖੂਣਾ ਵੀ ਖਾਈਏ ਬਿਮਾਰ ਜਿਹਾ ਹੋ ਜਾਣਾ ਉਹ ਵੀ ਲੋਕ ਉੱਡਿਆ ਨਾ। ਬੇਟੇ ਕੀ ਤੁਹਾਡੇ ਘਰ ਦੇ ਬੇਟੇ ਬਸ ਡੈਡੀ ਨੂੰ ਕੰਮ ਤੇ ਲਾਉਂਦੇ ਆ, ਬਸ ਕਰੀ ਯਾਰ ਉਹ ਹੋ ਗਈ ਆ ਆਪ ਇਹ ਕਰਦੇ ਸਾਰੇ। ਇਹ ਸਾਰੇ ਇੱਥੇ ਕਰਦੇ ਆ, ਇੱਥੇ ਵੀ ਗੱਡੀ ਲਿਆਉਣੀ ਆ, ਬਸ ਲਿਆਉਣੀ ਗੱਡੀ ਆ, ਚਲੋ ਉਹ ਲਿਆਉਣਾ ਟਰੱਕ ਉਹ ਟਰੱਕ। ਨਹੀਂ ਕਬੈਬ ਤੇਰੀਆਂ ਤੇ ਧੁੰਮਾਂ ਯਾਰ ਆਲੇ ਦੁਆਲੇ ਦੇ ਪਿੰਡਾਂ 'ਚ ਪਈਆਂ। ਹੁਣ ਘਰ ਵਾਲੇ ਨਾ ਮੰਨਣ ਤਾਂ ਵੱਖਰੀ ਗੱਲ ਆ। ਕਿਉਂ ਚਾਚਾ? ਨਹੀਂ ਕਰਦੇ ਬੰਦੇ ਸਾਰੇ ਇੰਦੇ ਕਰਦੇ, ਦੇਖੋ ਗੱਡੀ ਲਿਆਉਣੀ ਟਰੱਕ ਵੀ ਦੱਸਣਾ ਕਿਹੜਾ ਲੈਣਾ। ਆਪਣਾ ਪੈਸੇ ਬੁੜੇ ਨੇ ਦੇਣੇ ਆ। ਨਾਮ ਕੀ ਹੈ? ਬਲਵਿੰਦਰ ਸਿੰਘ। ਅੱਛਾ ਨਾਮ ਕੀ? ਬਲਵਿੰਦਰ ਸਿੰਘ। ਬਲਵਿੰਦਰ ਸਿੰਘ। ਅਸਲ ਗੱਲ ਪਤਾ ਕੀ ਆ, ਅਸੀਂ ਨਾ ਤੁਹਾਡੇ ਵਿੱਚੋਂ ਕਨਵਰਟ ਹੋਏ ਆ। ਕੋਈ ਆਦਤਾਂ ਨਾ ਘਰ 'ਚ ਬੀਬੀਆਂ ਦੀਆਂ ਬਦਲੀਆਂ ਜਾਂ ਇੱਥੇ ਨਾ ਬੜੇ ਸੋਹਣੇ ਆਪਣੇ ਤਰ੍ਹਾਂ ਜਿੱਦਾਂ ਗੱਲਾਂ ਕਰਦੇ ਸਮਝੇ ਨਾ। ਸਾਡੇ ਤੋਂ ਖੁਦ ਆਰਾਮ ਹੋ ਜਾਏਗਾ ਤੇ ਸਾਡੇ ਤੋਂ ਨਾ ਬੋਲ ਇਹ ਸਾਡੇ ਸਾਹਮਣੇ ਕਰਦੇ ਆ ਤੇ ਫਰਕ ਹੀ ਕੋਈ ਨਹੀਂ। ਫਰਕ ਕੋਈ ਨਹੀਂ ਹੈਗਾ। ਨਹੀਂ ਕੋਈ ਫਰਕ ਨਹੀਂ।
ਸਾਡੀ ਗੋਦ ਬਾਜ਼ਾਰ ਥੋੜੀ ਜਿਹੀ ਚਾਹ ਪੀ ਲਓ, ਥੋੜੀ ਜਿਹੀ। ਨਹੀਂ ਮੈਂ ਚਾਹ ਵੈਸੇ ਨਹੀਂ ਆ ਹੁਣ ਪੀ ਲਿਆ, ਬਹੁਤ ਵਧੀਆ ਹੈ। ਚਾਹ ਮੈਂ ਪੀਂਦਾ ਚਾਹ ਵੈਸੇ ਵੀ ਘੱਟ ਹੀ ਪੀਂਦੇ ਜੀ। ਹੋਰ ਕੋਈ ਦਾਲ ਹੋਰ ਸ਼ਹਿਰੋਂ ਲਿਆਂਦੇ ਆ ਜਿਹੜੇ ਤੁਸੀਂ ਅਸੀਂ ਇਹ ਨਾ ਮੀਟ ਵਾਲੀ ਚੀਜ਼ ਨਹੀਂ ਕੋਈ ਵੀ ਤੁਹਾਨੂੰ ਖਵਾਉਂਦੇ। ਆ ਨਹੀਂ ਕੋਈ ਨਹੀਂ ਆਓ ਮੀਟ ਹੁੰਦੀ ਬਥੇਰਾ ਆਇਆ ਲੋੜ ਪਈ ਇੱਥੇ ਕੱਟ ਲੈਣਾ ਥੋੜਾ ਜਿਹਾ। ਬੰਦਾ ਮੈਂ ਸਾਰੇ ਕਹਿੰਦੇ ਆ ਤੇਰਾ ਢਿੱਡ ਮੈਂ ਕਿਹਾ ਰੱਖਿਆ ਸਟੋਰ ਜਿਹਾ, ਪਤਾ ਨਹੀਂ ਖਾਣਾ 6 ਮਹੀਨੇ ਨਾ ਮਿਲਿਆ ਹੈਗਾ ਆ। ਇੱਕ ਸਾਡੇ ਠੰਡ ਬਹੁਤ ਹੈ ਜਿੱਥੇ ਅਸੀਂ ਰਹਿੰਦੇ ਆ। ਅੱਛਾ, ਠੰਡ ਨਹੀਂ ਮੈਂ ਮੰਨਦਾ। ਅਸੀਂ ਕੈਨੇਡਾ ਰਹਿੰਦੇ ਇੱਧਰ ਨਾਰਥ ਦੇ ਵਿੱਚ, ਸਾਡੇ -66 ਹੋ ਚੁੱਕਾ ਉੱਥੇ, -66 ਤੇ ਬਾਕੀ ਆ 20-25 ਦਾ ਗਾਈਆਂ ਵੀ ਰੱਖੀਆਂ ਉੱਥੇ ਇਹਨਾਂ ਨੇ 2-3 ਆਪਣੀਆਂ 20-25 ਮਾਇਨੇ ਤਾਂ ਹੀ ਉੱਦੇ ਤੁਰੇ 25-26 ਡੰਗਰ ਆ। ਅੱਛਾ ਮਾਸ਼ਾਅੱਲਾ ਛੋਟੇ ਮੋਟੇ 25-26 ਡੰਗਰ ਰੱਖੇ ਹਾਂਜੀ ਛੋਟੇ ਮੋਟੇ 25-26 ਡੰਗਰ ਰੱਖੇ ਆਹੋ ਹੈਗੇ ਆਪਣੇ ਕੋਲ 27-28 ਹੈਗੇ ਬਿੱਲੀਆਂ ਪਾ ਕੇ, ਮਤਲਬ ਬਿੱਲੀਆਂ 2 ਆ, 4 ਕੁੱਤੇ ਆ, ਫਿਰ 2 ਗਾਈਆਂ 2 ਬੋਲਦੇ ਆ, ਯਾ ਕਿ ਅਲਪੈਕਾ ਆ, 7 ਘੋੜੇ ਆ, ਮਤਲਬ 2 ਦੁੱਧ ਦੇਣ ਵਾਲੀਆਂ ਗਾਈਆਂ ਇੱਧਰ ਰੱਖੇ ਪਏ ਨੇ। ਪਸੰਦ ਆਇਆ ਜਾਨਵਰ 3 ਭੇਡਾਂ ਭੇਡੂ ਹੈਗੇ ਆ, 2 ਬੱਕਰੀਆਂ ਹੈਗੀਆਂ, ਸਾਰਾ ਕੁਝ ਰੱਖਿਆ। ਮੋਰਮਾਰ ਵੀ ਹੈਗੇ ਉਹਨਾਂ ਦਾ, ਖੁੱਲੇ ਫਿਰਦੇ, ਪਹਿਲਾਂ ਪਾਉਂਦੇ ਆ ਆਪਣੇ ਕੋਲ। ਖਵੈਬ ਇਹਨਾਂ ਨੇ ਪਰਸੋਂ ਆਪਣਾ ਬਲਦਾਂ ਨਾਲ ਹਲ ਬਾਇਆ, ਸੁਆਗਾ ਦਿੱਤਾ। ਅੱਛਾ ਹਾਂ ਪੂਰਾ। ਨਹੀਂ ਮੈਨੂੰ ਪਤਾ ਹਾਂ ਬੁੱਝਿਆ ਵਾਲੀ। ਮੈਂ ਕਿਹਾ ਵੀ ਮੈਂ ਕਹਿੰਦੀ ਇਹ ਕਿਦਣ ਆਏ ਇਹ ਮੇਰੇ ਕੋ ਆਏ 3 ਰਾਤਾਂ ਹੋ ਗਈਆਂ। 3 ਰਾਤਾਂ ਹੋਈਆਂ। ਅੱਛਾ ਵਾਈਫ ਕਹਿੰਦੀ ਤੈਨੂੰ ਕੀ ਪਤਾ, ਮੈਂ ਕਿਹਾ ਜਿਹੜੇ ਜੱਟ ਹੁੰਦੇ ਆ ਕਿੱਦਾਂ ਭੁੱਲ ਜੂਗੇ ਕੁਝ ਤੂੰ। ਮੈਂ ਕਿਹਾ ਜਿਹੜਾ ਮਰਜੀ ਸੂਟ ਦੇ ਦੇ ਉਹ ਸੀਨੋ, ਜਿਹੜਾ ਮਰਜੀ ਗੰਨਾ ਬੀਜਣਾ, ਜਿਹੜਾ ਮਰਜੀ। ਇਹਨੂੰ ਮੈਂ ਦੱਸਿਆ ਸੀ ਹੁਣ ਮੈਨੂੰ ਪਤਾ ਆ। ਮੈਂ ਕਿਹਾ ਮੈਂ ਬਿਲਕੁਲ ਪਾੜਾ ਨਹੀਂ ਪਾਉਣਾ, ਹਾਲੇ ਆਮ ਜੱਟ ਪਾੜੇ ਪਾਉਂਦਾ ਆ। ਖੂੰਜੇ ਤੇ ਆ ਗਏ ਨਾ ਵਾਲ ਇੱਧਰ ਚੱਲ ਜਾਣਾ, ਇੱਧਰ ਚੱਲ ਜਾਣਾ, ਉਹ ਫਿਰ ਥੋੜਾ ਜਿਹਾ ਲੱਤ ਦੇ ਨਾਲ ਕੰਟਰੋਲ ਕਰੇ, ਦੱਬ ਕੇ ਨਾ ਇਹਨ ਕੱਢੇ ਕੇ ਫੇਰੀਆਂ। ਮੈਂ ਕਿਹਾ ਤੇ ਤੂੰ ਦੇਖੋ ਲਿਆ ਕੇ ਉਹ ਕਹਿੰਦੇ ਖਰਿਆ ਵੀ ਮੈਂ ਹੱਥ ਨਾਲ ਗੱਲ ਲਾ ਕੇ ਨਾਲ ਲਾ ਕੇ ਮਤਲਬ ਕੱਢੇ ਫਿਰ ਸਿਆਲ ਥੋੜੇ ਮਤਲਬ ਨਹੀਂ ਕਨਾਲ ਥਾਂ ਪਾਇਆ। ਅੱਛਾ ਕਨਾਲ ਥਾਂ ਪਾਇਆ ਪੂਰਾ। ਹਾਂ ਬਾਕੀ ਉਦਾਂ ਵੀ ਮੈਂ ਘੋੜੇ ਘਾੜੇ ਜੋੜਦਾ ਆ, ਸਾਰੇ ਹੱਕਦਾ ਆ। ਬਹੁਤ ਵਿਚਾਰੇ ਹੱਕੜੇ ਤੋਂ ਬੋਲੀ ਮੇਰੇ ਘੋੜੇ ਆ ਉਹ ਕਿਹੜਾ ਪਿੰਡ ਹੈਗਾ ਜਿੱਥੇ ਮੇਲਾ ਲੱਗਦਾ? ਜਦੋਂ ਹੁਣ ਸਾਰੀਆਂ ਲਗਾਮਾਂ ਖਿੱਚੜੀਆਂ ਰੋਸ਼ਨੀ ਲੱਗਦੀ ਇੱਥੇ। ਹਾਂ ਰੋਸ਼ਨੀ ਉਹ ਤਾਂ ਜਗਰਾਉਂ ਨਹੀਂ, ਪੱਕੇ ਹੱਥ ਚਾਹੀਦੇ ਬੀਰਮਪੁਰ। ਹਾਂ ਅੱਛਾ ਬੀਰਮਪੁਰ ਦੇ ਬੰਦੇ ਕਿੱਥੇ ਬੈਠੇ? ਮੈਨੂੰ ਇੱਕ ਬੰਦਾ ਪੁੱਛਦਾ ਸੀਗਾ। ਬੀਰੋਪੁਰ ਦੇ ਸ਼ਿਵਪੁਰ ਜੀ ਵੀ ਬੈਠੇ ਆ। ਅੱਛਾ ਇੱਕ ਬੀਰੋਪੁਰ ਦਾ ਮੇਲਾ ਇੱਥੇ 97 ਵੀ ਲੱਗਦਾ, ਬੀਰੋਪੁਰ ਵਾਲੇ ਲਾਉਂਦੇ ਆ। ਅੱਛਾ ਮੈਨੂੰ ਵੀ ਕਰ ਲਿਓ। ਬੀਰੋਪੁਰ ਰਾਜਪੂਤਾਂ ਦਾ ਪਿੰਡ ਸੀ ਤੇ ਗੁਜਰਾਂ ਦੇ ਥੋੜਾ ਜਿਹਾ ਘਰ ਸੀ। ਔਰ ਇੱਕੋ ਇੱਕ ਘਰ ਜ਼ਮੀਨ ਵਾਲਾ ਸੀ ਕੀਤਾ ਉਹ ਨਹੀਂ 550 ਗਾਂ ਬਾਕੀ ਬਗੈਰ ਜ਼ਮੀਨ ਤੋਂ ਸੀ। ਉਹਦੇ ਕੰਮ ਕੀਤਾ। ਉਹਦਾ ਨਾਮ ਕੀ ਸੀ? ਸਹੀ ਪਤਾ ਨਹੀਂ ਹੈ ਉਹ ਅਸਲ ਚ ਨਾ ਕੰਮ ਕੀਤਾ 78 ਚ ਉਹਨਾਂ ਦੇ ਨਾਮ ਨਹੀਂ ਕੀਤਾ ਤੇ 477 ਤੁਹਾਨੂੰ ਕੋਈ ਚਾਹੀਦਾ ਤੁਹਾਨੂੰ ਐ ਸਮੁੰਦਰੀ ਦੇ ਕੋਲ। ਹਾਂ ਕੋਈ ਚਾਹੀਦੀ ਉਹ ਜਿਹੜਾ 550 ਗਾਂ ਆ ਉਹਨਾਂ ਕੋ ਇੱਥੇ ਜਦੋਂ ਦੁੱਧ ਪੀਣਾ ਗਾਂ ਆਪਣੀ ਜਰਦੀ 97 ਲੱਗਦਾ ਮੇਲਾ ਵੀ। ਅੱਛਾ ਵਿੱਚੋਂ ਤਾੜੀ ਹੋਵੇ ਉਹ ਜਿਹੜੀ ਉਹ ਹਸਪਤਾਲ ਦੇ ਸਾਹਮਣੇ ਪਰ ਜਦੋਂ ਜਰਦੀ ਕਾਉ ਤੇ ਆ ਜਾਂਦਾ ਉਹ ਤਾਂ ਕੋਈ ਮਤਲਬ ਨਹੀਂ ਆ। ਪਰ ਬੜੇ ਆਪਣੇ ਅੱਛੇ ਮਿੱਤਰ ਆ, ਜੇ ਕੋਈ ਨੌਲੇਜ ਵੀ ਲੈਣੀ ਨਾ ਸਹੀ ਦੇ ਤੇ ਉਹ ਸਾਰੇ ਦੁੱਧ ਕਿਉਂਕਿ ਹਾਲੈਂਡ ਦੀ ਇਹ ਮਤਲਬ ਬਰੀਡ ਹੀ ਨਹੀਂ ਸ਼ੁਰੂ ਕੀਤਾ। 2 ਸਾਲ ਹੀ ਹੋਏ ਗਾਈਆਂ ਤੇ ਕਨਵਰਟ ਹੋਏ। ਦੇਖੋ ਹੁਣ ਇੱਥੇ ਖੂਹ ਪੱਟ ਲਓ ਥੱਲੇ ਮਤਲਬ ਖੂਹ ਆ, ਮਤਲਬ ਪਾਣੀ ਆ ਗਿਆ, ਮਤਲਬ 30 ਆਪਣਾ 7 ਫੁੱਟ ਤੋਂ ਜਦੋਂ ਥੱਲੇ ਧਰਤੀ ਚੱਲ ਜਾਂਦੀ ਨਾ ਫਿਰ ਪਾਣੀ ਆ ਗਿਆ। ਫਿਰ 7 ਫੁੱਟ ਤੋਂ ਉੱਥੇ ਮਤਲਬ ਨਾ ਤੱਤਾ ਹੁੰਦਾ ਨਾ ਠੰਡਾ ਹੁੰਦਾ। ਪਰ ਜੇ ਤੁਸੀਂ 7-8 ਫੁੱਟ 33 ਫੁੱਟ ਤੋਂ ਥੱਲੇ ਪਾਣੀ ਹੈ ਨਾ, ਟੱਬ ਦੁੱਧ ਦਾ ਪਾ ਕੇ ਵਿੱਚ ਭਰਾ ਦਿਓ ਰੱਸੀ ਆ, ਪਰਸੋਂ ਨੂੰ ਕੱਢ ਕੇ ਵੇਚ ਲਓ, ਅੱਜ ਵੇਚ ਲਓ, ਮਤਲਬ ਖਰਾਬ ਨਹੀਂ ਹੋਣਾ। ਲੋਕ ਇਹ ਕਰਦੇ ਸੀਗੇ ਜਿੱਦਾਂ ਉਹ ਪੱਟਿਆ ਸੀ, ਮਤਲਬ ਬਾਲਟਾ ਜਿਹੜਾ ਦੁੱਧ ਦਾ ਥੱਲੇ ਉਤਾਰ ਦੇਣਾ, ਤਾਰ ਕੇ ਪਾਣੀ ਦੇ ਵਿੱਚ ਡੁੱਬਿਆ ਰਹਿਣਾ ਆ ਤੇ ਉੱਤੇ ਮਤਲਬ ਨਹੀਂ ਮਿਲਣੇ ਤੋਂ ਬਾਅਦ ਜਦੋਂ ਕੱਢਣਾ ਉਹਨੂੰ ਕੱਢ ਕੇ ਦੁੱਧ ਹਾਂਜੀ ਉੱਤੇ ਮਤਲਬ ਉੱਤੇ ਕੱਪੜਾ ਦੇ ਦਿਓ ਵਟੇਵਰ ਥੱਲੇ ਜਦੋਂ ਨਹੀਂ ਉੱਤੇ ਮਤਲਬ ਤੁਸੀਂ ਥੱਲੇ ਉਹਦੇ ਤਾਰ ਲਓ। ਪਰ ਹੁਣ ਸਾਡੇ ਹਾਲੇ ਵੀ ਇੱਦਾਂ ਹੀ ਇੱਧਰ ਜਦੋਂ ਤੁਸੀਂ ਸਾਦੀਆਂ ਰੱਖਣੀਆਂ, ਅਸੀਂ 1 ਸਾਲ ਸਾਦੀਆਂ ਰੱਖ ਲੈਂਦੀਆਂ, ਖਰਾਬ ਨਹੀਂ ਹੁੰਦੀਆਂ ਗਾਜਰਾਂ ਗੁਜਰਾਂ ਚੁਕੰਦਰ ਸਾਰੇ ਘਰ ਦੇ ਬੀਜੀ ਦੇ। ਉਹ ਫਿਰ ਕੀ ਕਰਦੇ ਜਿੱਦਾਂ ਹੁਣ ਆਪਣਾ ਮਕਾਨ ਆ, ਇਹਦੇ ਥੱਲੇ ਪੱਟ ਲੈਣਾ ਟੋਆ 7 ਫੁੱਟ 7 ਫੁੱਟ ਟੋਆ ਪੱਟ ਲੈਣਾ, ਉੱਤੇ ਫਿਰ ਆਪਾਂ ਲਟੈਣਾ ਸਿੱਟ ਲੈਣੀਆਂ। ਲਟੈਣਾ ਹੀ ਕਹਿੰਦੇ ਦਰਖਤ ਜਿਹੜੇ ਹੁੰਦੇ ਨਾ ਉਹ ਕੱਢ ਕੇ ਤੇ ਫਿਰ ਉੱਤੇ ਸਲਵਾੜ ਸਿੱਟ ਲੈਣਾ, ਫਿਰ ਉਹਦੇ ਉੱਤੇ ਮਿੱਟੀ ਪਾ ਦੇਣੀ ਆ। ਮਿੱਟੀ ਪਾ ਕੇ ਤੇ ਉੱਤੇ ਫਿਰ ਆਪਾਂ ਛੱਡਣਾ ਤੇ ਥੱਲੇ ਫਿਰ ਜਿਹੜੀ 7 ਫੁੱਟ ਪੱਟੀ ਹੋਊ ਆ, ਤੁਸੀਂ ਗਾਜਰਾਂ ਰੱਖ ਲਓ, ਬਾਕੀ ਚੀਜ਼ ਰੱਖ ਲਓ, ਸਾਲ ਹੁੰਦੀ ਰਹਿਣੀ ਉੱਥੇ, ਡਿਗਰੀ ਰਹਿਣੀ 4
ਜਦੋਂ 4 ਡਿਗਰੀ ਤੋਂ ਟੈਂਪਰੇਚਰ ਡਿੱਗਣਾ ਆ ਤੁਹਾਡੀ ਫਸਲ ਉਹ ਫਰੀਜ਼ ਹੋਣੀ, ਉਹਦਾ ਜਰਮੀਨੇਸ਼ਨ ਮਰ ਜਾਣੀ ਆ। ਜਦੋਂ 4 ਤੋਂ ਉੱਤੇ ਹੋਣੀ ਉੱਗਣੀ ਸ਼ੁਰੂ ਹੋਣੀ ਆ, ਖਰਾਬ ਹੋਣੀ ਆ। ਜਦੋਂ 4 ਡਿਗਰੀ ਆ ਨਾ, ਮਤਲਬ ਬੱਬ ਜਿੱਦਾਂ ਹੁਣ ਜਿਹੜਾ ਨਿੰਮ ਦਾ ਬੂਟਾ, ਅੰਬ ਦਾ ਬੂਟਾ, ਜਦੋਂ 4 ਡਿਗਰੀ ਹੋ ਗਈ ਕੋਰੇ ਨੇ, ਉਦੋਂ ਫੇਰ ਇਹਨੂੰ ਮਾਰਨਾ, ਉਦੋਂ ਇਹਨੇ ਮਰ ਜਾਣਾ। ਗੰਨੇ ਨੇ ਵੀ ਉਦੋਂ ਹੀ ਮਰਨਾ ਆ। ਤੇ ਤੁਹਾਡੀ ਮਤਲਬ 4 ਡਿਗਰੀ ਤੇ ਐਨ ਆ, ਨਾ ਉਹ ਸੁੱਤਿਆ ਨਾ ਉੱਠਿਆ, ਐਨ ਪਿਆ ਉੱਥੇ ਵੀ ਕਿੱਧਰ ਨੂੰ ਜਾਵਾਂ। ਉਹ ਸਾਲ ਬਾਅਦ ਤੁਸੀਂ ਗਾਜਰ ਉਦਾਂ ਦੀ ਉਦਾਂ ਹੀ ਹੋਊਗੀ, ਸਾਲ ਜਿੱਦਾਂ ਦੀ ਵਿੱਚੋਂ ਕੱਟੀ ਹੋਊਗੀ।